ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਸਾਰੇ ਸਤਿ ਸ਼੍ਰੀ ਸੁਣਨ ਅਕਾਲ। ਵਾਲਿਆਂ ਨੂੰ ਤੇ ਤੁਹਾਡੀ ਟੀਮ ਨੂੰ, ਸਭ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਵੀਰ ਜੀ, ਜੋ ਕੁਝ ਹੋ ਰਿਹਾ ਆਪਾਂ ਨੂੰ ਪਤਾ ਹੀ ਆ ਸਾਰਾ ਕੁਝ, ਪਰ ਮੈਨੂੰ 40 ਸਾਲ ਦਾ ਮੇਰੇ ਕੋਲ ਐਕਸਪੀਰੀਅੰਸ ਹੈ ਜੀ। 20 ਸਾਲ ਮੈਨੂੰ ਇੱਥੇ ਟਰੱਕ ਚਲਾਉਂਦੇ ਨੂੰ ਹੋ ਗਏ ਆ, ਤੇ 20 ਕੁ ਸਾਲ ਮੈਂ ਇੰਡੀਆ ਵੀ ਚਲਾਇਆ ਹੋਇਆ ਟਰੱਕ, ਤੇ ਉੱਥੇ ਵੀ ਆਪਣਾ ਟਰੱਕਾਂ ਦਾ ਕੰਮ ਹੈ ਇੰਡੀਆ 'ਚ। ਜੀ ਗੱਲ ਇਹ ਜੀ, ਜਦੋਂ ਕੋਈ ਚੀਜ਼ ਨਾ, ਜਦੋਂ ਸਿੱਧੀ ਜੀ ਗੱਲ ਹੈ, ਜਦੋਂ ਜਿੱਦਾਂ ਕੋਈ ਸਬਜ਼ੀ ਮੰਨ ਲਓ ਮੰਡੀ ਦੇ ਵਿੱਚ ਜ਼ਿਆਦਾ ਆ ਜਾਂਦੀ ਹੁੰਦੀ ਹੈ, ਜਾਂ ਕੁਝ ਰੁਲਣ ਲੱਗ ਪੈਂਦੀ ਹੁੰਦੀ ਹੈ, ਤੇ ਆਪਾਂ ਜਦੋਂ ਟਰੱਕ ਪਾਉਂਦੇ ਆ, ਕੋਈ ਕਰਦੇ ਆ, ਪਾ ਦੋ ਟਰੱਕ ਫਟਾਫਟ, ਪਤਾ ਨਹੀਂ ਮੁੜ ਕੇ ਟਾਈਮ ਮਿਲਣਾ ਕਿ ਨਹੀਂ ਮਿਲਣਾ, ਤੇ ਮੁੜ ਕੇ ਕੌਮ ਦਾ ਨਾਮ ਵੀ ਬਦਨਾਮ ਹੁੰਦਾ, ਪੱਗ ਦਾ ਨਾਮ ਵੀ ਬਦਨਾਮ ਹੋ ਰਿਹਾ। ਵੇਖ ਲਓ ਵੀ ਕਿੱਧਰ ਨੂੰ ਜਾ ਰਿਹਾ ਕੰਮ। ਇਹ ਮੈਂ ਤੇ ਇਹ ਕਹਿਣਾ ਵੀ ਸੋਚ ਸਮਝ ਕੇ ਪੈਰ ਆਪਾਂ ਨੂੰ ਪੁੱਟਣਾ ਚਾਹੀਦਾ, ਤੇ ਪਰਮਾਤਮਾ ਨੇ ਜੋ ਦੇਣਾ ਵਾ ਉਹਦੇ ਤੇ ਸਬਰ ਰੱਖਣਾ ਚਾਹੀਦਾ, ਐਡੀ ਕਾਹਲੀ ਵੀ ਨਹੀਂ ਕਰਨੀ ਚਾਹੀਦੀ। ਵੇਖ ਲਓ ਵੀ ਜਦੋਂ ਕਿਤੇ ਟਰੱਕ ਖੜੇ ਹੀ ਕਰੀਦੇ ਸੀ, ਅੱਜ ਤੋਂ 10-15 ਸਾਲ ਪਹਿਲੋਂ ਤੇ ਕੋਈ ਚਿੰਤਾ ਹੀ ਨਹੀਂ ਹੁੰਦਾ ਵੀ ਭਾਵੇਂ ਅੱਧੀ ਰਾਤ ਨੂੰ ਟਰੱਕ ਸਟਾਪ ਤੇ ਚੱਲ ਜਾਓ ਤੇ ਉੱਥੇ ਪਾਰਕਿੰਗ ਮਿਲ ਜਾਂਦੀ ਹੁੰਦੀ। ਅੱਜ 7 ਵਜੇ ਤੋਂ ਸਾਰਾ ਕੁਝ ਹੀ ਬੰਦ ਹੋਇਆ, ਕੋਈ ਉੱਥੇ ਮੁਸ਼ਕਲ ਹੋਈ ਪਈ, ਟਰੱਕ ਖੜਾ ਕਿੱਥੇ ਕਰਨਾ। ਜੀ ਜੀ ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਇਹੋ ਹੀ ਚੀਜ਼ ਆਪਾਂ ਪਿਛਲੇ ਆਲਮੋਸਟ 2 ਸਾਲਾਂ ਤੋਂ ਜਾਂ ਸਾਲ ਤੋਂ, ਤਾਂ ਖਾਸ ਕਰਕੇ ਆਪਾਂ ਇਸ ਸਾਲ ਫਰਵਰੀ ਤੋਂ ਇਹ ਚੀਜ਼ ਬਹੁਤ ਰੌਲਾ ਪਾ ਕੇ ਕਹਿ ਰਹੇ ਹਾਂ ਕਿ ਜੇ ਤੁਹਾਡੇ ਨੰਬਰਸ ਕੰਮ ਨਹੀਂ ਕਰਦੇ, ਪਲੀਜ਼ ਇਸ ਬਿਜ਼ਨਸ 'ਚ ਨਾ ਆਓ। ਇਹ ਬਿਜ਼ਨਸ ਬਹੁਤ ਬਰੂਟਲ ਹੈਗਾ, ਜਿੰਨਾ ਸੌਖਾ ਲੱਗਦਾ ਹੈਗਾ ਉਹ ਹੈ ਨਹੀਂ ਗਾ। ਸੋ ਆਪਾਂ ਸ਼ੁਰੂ ਤੋਂ ਇਹ ਗੱਲ ਕਰਦੇ ਆ ਰਹੇ ਹਾਂ, ਔਰ ਹਮੇਸ਼ਾ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਕਿ ਤੁਸੀਂ ਜਦੋਂ ਬਿਜ਼ਨਸ ਦੇ ਵਿੱਚ ਆਉਣਾ ਹੈਗਾ, ਘੱਟ ਤੋਂ ਘੱਟ ਪਲੀਜ਼ ਤੁਹਾਨੂੰ 2 ਸਾਲ ਡਰਾਈਵਿੰਗ ਦਾ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। 2 years ਡਰਾਈਵਿੰਗ ਐਕਸਪੀਰੀਅੰਸ ਤੋਂ ਬਿਨਾਂ ਤੁਸੀਂ ਓਨਰ ਆਪਰੇਟਰ ਬਣਦੇ ਆ ਤਾਂ ਉਹ ਬਹੁਤ ਜਿਹੜੀ ਤੁਹਾਡੀ ਸਿਚੁਏਸ਼ਨ ਆ ਉਹ ਗਲਤ ਹੋ ਸਕਦੀ ਹੈ, ਕਿਉਂਕਿ ਤੁਹਾਨੂੰ ਪੂਰਾ ਤਜਰਬਾ ਨਹੀਂ ਹੁੰਦਾ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇੱਕ ਅੱਜ ਦੀ ਤਰੀਕ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਉੱਭਰ ਕੇ ਆ ਰਿਹਾ ਰਾਸ਼ਨ, ਉਹ ਇਹ ਹੈਗਾ ਕਿ ਜਿਹੜਾ ਐਟ ਹੋਮ ਡਿਸਪੈਚਸ ਹੈਗੀਆਂ। ਜਦੋਂ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਗਲਤ ਹੈਗਾ, ਇਹ ਠੀਕ ਆ, ਬਹੁਤ ਵਧੀਆ ਹੈਗਾ, ਪਰ ਜੇ ਪ੍ਰੋਪਰ ਤੁਹਾਡੇ ਕੋਲ ਇਨਫੋਰਮੇਸ਼ਨ ਨਹੀਂ ਹੈਗੀ, ਪ੍ਰੋਪਰ ਤੁਹਾਨੂੰ ਇੰਡਸਟਰੀ ਦੀ ਜਾਣਕਾਰੀ ਨਹੀਂ ਹੈਗੀ, ਨੈਗੋਸ਼ੀਏਸ਼ਨ ਤੁਸੀਂ ਨਹੀਂ ਕਰ ਸਕਦੇ ਹੈਗੇ, ਜਾਂ ਕੁਛ ਵੀ ਇੱਦਾਂ ਦੀ ਤੁਹਾਡੇ 'ਚ ਖਾਮੀ ਹੈਗੀ ਆ, ਪਲੀਜ਼ ਜਿਹੜੀਆਂ ਐਟ ਹੋਮ ਡਿਸਪੈਚ ਤੁਸੀਂ ਕਰ ਰਹੇ ਹੈਗੇ ਆ, ਉਹ ਤੁਹਾਨੂੰ ਲੱਗਦਾ ਆ ਕਿ ਤੁਸੀਂ ਸ਼ਾਇਦ ਹੋ ਸਕਦਾ ਵੱਧ ਪੈਸੇ ਬਚਾ ਰਹੇ ਆ, ਕਿ ਤੁਸੀਂ ਡਿਸਪੈਚ ਫੀ ਨਹੀਂ ਕਿਸੇ ਨੂੰ ਦੇ ਰਹੇ, ਜਾਂ ਤੁਸੀਂ ਕੁਛ ਇੱਦਾਂ ਦਾ ਨਹੀਂ ਕਰ ਰਹੇ ਹੈਗੇ, ਉਹ ਚੀਜ਼ ਠੀਕ ਆ। ਤੁਸੀਂ 2, 4, 5, 7% ਜਿਹੜਾ ਆ ਉਹ ਸੋਚਦੇ ਆ ਕਿ ਤੁਸੀਂ ਬਚਾ ਰਹੇ ਆ, ਪਰ ਓਵਰਆਲ ਤੁਸੀਂ ਉਹਦੇ ਵਿੱਚ ਘਾਟਾ ਖਾ ਰਹੇ ਹੁੰਦੇ ਆ, ਬਿਕੋਜ਼ ਤੁਹਾਨੂੰ ਤਜਰਬਾ ਨਹੀਂ ਹੁੰਦਾ ਇੰਡਸਟਰੀ ਦਾ। ਤੁਹਾਨੂੰ ਤਜਰਬਾ ਨਹੀਂ ਹੈਗਾ ਕਿ ਤੁਸੀਂ ਕਿਵੇਂ ਕੰਮ ਕਰਨਾ ਹੈਗਾ, ਕਿਵੇਂ ਤੁਸੀਂ ਨੈਗੋਸ਼ੀਏਟ ਕਰਨਾ ਹੈਗਾ, ਕਿਵੇਂ ਤੁਸੀਂ ਰੈੱਡ ਫਲੈਗ ਲੱਭਣੇ ਹੈਗੇ ਆ, ਕਿਵੇਂ ਤੁਸੀਂ ਦੇਖਣਾ ਕਿ ਇਹ ਜਿਹੜਾ ਬ੍ਰੋਕਰ ਕੋਲ ਲੋਡ ਲੈ ਰਹੇ ਆ, ਇਹ ਬ੍ਰੋਕਰ ਠੀਕ ਆ ਨਹੀਂ ਠੀਕ ਆ, ਇਸ਼ੂਜ਼ ਹੈਗੇ ਇਹਦੇ ਨਾਲ। ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਉਹ ਰੀਸੈਂਟ ਕਾਲਸ ਦੇ ਵਿੱਚ ਜਿਹੜੀਆਂ ਫਰਾਡ ਕਾਲਸ ਦੀਆਂ ਵੀ ਇਨਫੋਰਮੇਸ਼ਨ ਆ ਰਹੀ ਹੈਗੀ ਆ, ਉਹ 'ਚ ਵੀ ਇਹ ਚੀਜ਼ ਉੱਭਰ ਕੇ ਸਾਹਮਣੇ ਆਈ ਹੈਗੀ ਆ ਕਿ ਇਨਐਕਸਪੀਰੀਅੰਸ ਜਿਹੜਾ ਹੈਗਾ ਉਹ ਮੇਨ ਰੀਜ਼ਨ ਹੈਗਾ ਇਹਨਾਂ ਸਾਰੀਆਂ ਚੀਜ਼ਾਂ ਦਾ। ਸੋ ਜਿਹੜੇ ਕਾਲਰ ਭਾਈ ਸਾਹਿਬ ਹੁਣੀ ਕਹਿ ਰਹੇ ਆ, ਬਿਲਕੁਲ ਸਹੀ ਗੱਲ ਹੈਗੀ ਆ। ਤਜਰਬਾ ਆ ਕਿ ਤੁਸੀਂ ਪੂਰੇ ਤਜਰਬੇ ਦੇ ਨਾਲ ਜੇ ਇੰਡਸਟਰੀ 'ਚ ਨਹੀਂ ਆਉਂਦੇ ਤੇ ਇੰਡਸਟਰੀ ਦੇ ਵਿੱਚ ਸਕਸੈਸਫੁਲ ਹੋਣਾ ਜਿਹੜਾ ਆ ਉਹ ਬਹੁਤ ਜ਼ਿਆਦਾ ਔਖਾ ਹੈਗਾ। ਹਾਂ, ਕਿਸੇ ਦਾ ਲੱਕ ਲੱਗ ਜੇ, ਕਿਸੇ ਨੂੰ ਬਾਈ ਚਾਂਸ ਹੋ ਜਾਵੇ, that's a different story, ਠੀਕ ਹੈ ਨਾ। ਪਰ ਜੇ ਰੀਅਲੀ ਸਕਸੈਸਫੁਲ ਹੋਣਾ ਆ ਤਾਂ ਇਹ ਜਿਹੜਾ ਬਿਜ਼ਨਸ ਹੈਗਾ ਇਹ ਐਕਸਪੀਰੀਅੰਸ ਦੇ ਸਿਰ ਤੇ ਚੱਲਦਾ ਹੈਗਾ। ਇਹ ਕੁਇਕ ਜਿਹੜੀ ਹੈ ਜਲਦੀ ਦੇ ਬੇਸ ਤੇ ਟਰਨ ਅਰਾਊਂਡ ਨਹੀਂ ਹੈ ਇਹਦਾ, ਕੋਈ ਕੁਇਕ ਟਰਨ ਅਰਾਊਂਡ ਇਦਾਂ। ਇਹ ਲੌਂਗ ਗ੍ਰਾਈਂਡਿੰਗ ਪ੍ਰੋਸੈਸ ਆ ਜਿਹਨੂੰ ਕਹਿੰਦੇ ਹੁੰਦੇ ਨਾ, ਵੀ ਇਹ ਘਸ ਕੇ ਹੀ ਕੰਮ ਜਿਹੜਾ ਇਹਦੇ ਵਿੱਚ ਉਹ ਗੱਲ ਬਣਦੀ ਆ। ਥੈਂਕ ਯੂ ਕਾਲ ਦੇ ਲਈ। ਆਪਣੇ ਅਗਲੇ ਜਿਹੜੇ ਕਾਲਰ ਨੇ ਰਾਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਮੈਂ ਗੱਲ ਕਰਨੀ ਸੀ ਕਿ ਜਿੱਦਾਂ ਇੱਕ ਕੰਪਨੀ ਹੈ, ਜਿੱਦਾਂ ਵੱਡੀ TVC ਕੰਪਨੀ ਹੈ ਜਿਹੜੀ ਡਰਾਈਵਰਾਂ ਦੀ ਟਿਕਟਸ ਵਗੈਰਾ ਦੀ ਟੇਕ ਕੇਅਰ ਕਰਦੀ ਹੈ ਜੀ, ਉਹਦੇ ਪੈਰਲਰ ਕਈ ਜਿਹੜੀਆਂ ਕੰਪਨੀਆਂ ਲੋਕਲ, ਜਿੱਦਾਂ ਲੋਕਾਂ ਨੇ ਆਪਣੀਆਂ ਕੰਪਨੀਆਂ ਬਣਾ ਕੇ ਇੱਦਾਂ ਦੀ ਸਰਵਿਸਿਜ਼ ਸ਼ੁਰੂ ਕਰਤੀ ਹੈ, ਤੇ ਉਹਦੇ ਵਿੱਚ ਵੀ ਭਾਜੀ ਬਹੁਤ ਵੱਡਾ ਜਿਹੜਾ ਨਾ ਸਕੈਂਡਲ ਚੱਲ ਰਿਹਾ ਲੋਕਾਂ ਨਾਲ, ਕਿ ਉਹ ਲੋਕੀ TVC ਨੂੰ ਛੱਡ ਕੇ ਤੇ ਦੂਜੀਆਂ ਲੋਕਲ ਕੰਪਨੀਆਂ ਨਾਲ ਜਿਹੜਾ ਕੰਟਰੈਕਟ ਕਰ ਲੈਂਦੇ ਨੇ, ਤੇ ਉਹਨਾਂ ਦੀਆਂ ਛੋਟੀਆਂ ਛੋਟੀਆਂ ਵੀ ਜਿਹੜੀਆਂ ਟਿਕਟਾਂ ਨੂੰ ਨਾ ਵੱਡਾ ਬਣਾ ਕੇ ਇਸ਼ੂ ਕਿ ਨਹੀਂ, ਜੇ ਇਹਦੇ ਨਾਲ ਇੱਦਾਂ ਹੋ ਜਾਣਾ, ਆ ਹੋ ਜਾਣਾ। ਕਈ ਬੰਦਿਆਂ ਨਾਲ ਇੱਦਾਂ ਦੇ ਵੀ ਭਾਜੀ ਫਰੋਡ ਚੱਲ ਰਹੇ ਆ, ਤੇ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਸੀ ਕਿ ਵੀ ਘੱਟੋ ਘੱਟ ਤੁਸੀਂ TVC ਨਾਲ ਕਰਦੇ ਹੋ। ਤਾਂ ਮੈਂ ਪ੍ਰਮੋਟ ਨਹੀਂ ਕਰ ਰਿਹਾ, ਪਰ TVC ਦਾ ਫਿਰ ਵੀ ਇੱਕ ਰੈਕਟ ਹੈ, ਕਾਫੀ ਸਾਲਾਂ ਤੋਂ ਹੈ, ਤੇ ਉਹਨਾਂ ਦੀ ਸਰਵਿਸਿਜ਼ ਦੇ ਵਿੱਚ ਮੈਂ ਦੇਖਿਆ ਕਈ ਚੀਜ਼ਾਂ ਬੈਟਰ ਨੇ, ਲੇਕਿਨ ਉਹਦੇ ਪੈਰਲਲ ਲੈ ਕੇ ਨਾ ਲੋਕੀ ਜੀ ਇਸ ਚੀਜ਼ਾਂ ਨੂੰ ਵੀ ਕਾਫੀ ਕਰ ਰਿਹਾ, ਤੇ ਉਹਦੇ ਬਾਰੇ ਕੋਈ ਥੋੜ੍ਹਾ ਜਿਹਾ ਦੱਸਿਓ ਜੀ।
ਜੀ ਬਿਲਕੁਲ ਜੀ, TVC ਵੀ ਉਦਾਂ ਦਾ ਹੀ ਕਰਦੇ ਹੈਗੇ ਆ, ਉਹ ਵੀ ਜੇ ਕਿਤੇ ਦਾ ਲੱਗੇ ਤੇ ਆਪਣਾ ਪੂਰਾ ਰੰਗ ਦਿਖਾ ਜਾਂਦੇ ਆ ਉਹ ਵੀ। ਸੋ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ TVC ਬਹੁਤ ਵਧੀਆ ਹੈਗੀ ਆ। ਜਿਨ੍ਹਾਂ ਨੇ TVC ਕੋਲੋਂ ਧੋਖਾ ਖਾਦਾ ਉਹ ਵੀ ਤੁਸੀਂ ਉਹਨਾਂ ਦੀ ਵੀ ਪ੍ਰੋਬਲਮ ਸੁਣ ਸਕਦੇ ਹੈਗੇ। ਇਹ ਸਾਰੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਨਾ ਇਹ ਹਿੱਟ ਐਂਡ ਮਿਸ ਹੈਗੀਆਂ, ਠੀਕ ਹੈ ਨਾ। ਤੁਹਾਡੀ ਤੁੱਕਾ ਲੱਗ ਗਿਆ ਤੇ ਤੁਹਾਡਾ ਟਿਕਟ ਵੇਵ ਹੋ ਗਈ ਤੇ ਤੁਹਾਨੂੰ ਤੁਸੀਂ ਕਹਿਣਾ ਗੁੱਡ ਆ, ਤੁਹਾਡਾ ਨਹੀਂ ਤੁੱਕਾ ਲੱਗਾ, ਤੁਹਾਡੀ ਨਹੀਂ ਲੱਗੀ, ਨਹੀਂ ਹੋਈ ਤੇ ਤੁਸੀਂ ਕਹਿਣਾ ਮਾੜੀ ਆ। ਸੋ ਇਹ ਸਾਰੀਆਂ ਜਿਹੜੀਆਂ ਸਰਵਿਸਿਜ਼ ਹੈ ਨਾ ਇਹ ਹਿੱਟ ਐਂਡ ਮਿਸ ਆ, ਵੀ ਜੇ ਹਿੱਟ ਹੋ ਗਈ ਠੀਕ ਆ, ਮਿਸ ਹੋ ਗਈ ਠੀਕ ਹੈ। ਸੋ ਉਹਨਾਂ ਦੇ ਲਈ ਉਹਨਾਂ ਨੇ ਆਪਣਾ ਜਿਹੜਾ ਮਾੜਾ ਮੋਟਾ ਕੰਮ ਕਰਨਾ ਹੁੰਦਾ ਕਰ ਦਿੰਦੇ ਆ, ਬਾਕੀ ਜਿਹੜਾ ਹੁੰਦਾ ਉਹ ਤੁਹਾਡੇ ਅੱਗੇ ਕਿਸਮਤ ਤੇ ਹੁੰਦਾ ਕੀ ਕਰਨਾ ਹੈ, ਤੁਹਾਡਾ ਲਾਇਰ ਠੀਕ ਹੈਗਾ ਨਹੀਂ ਹੈਗਾ। ਸੋ ਇਹ ਕੋਈ ਵੀ ਜਿਹੜੀ ਸਰਵਿਸ ਹੈ ਆਪਾਂ ਕਿਸੇ ਨੂੰ ਵੀ ਇਹ ਚੀਜ਼ ਨਹੀਂ ਕਹਿ ਸਕਦੇ ਵੀ ਆਹ ਫਲਾਨੀ ਠੀਕ ਹੈ ਤੇ ਆਹ ਨਹੀਂ ਠੀਕ ਹੈਗੀ ਆ, ਠੀਕ ਹੈ ਨਾ। TVC ਜੇ ਤੁਹਾਨੂੰ ਉਹ ਮਾੜਾ ਜਿਹਾ ਉੱਧਰ ਜੇ ਟੇਕਰ ਕਰਦੇ ਹੈਗੇ, ਦੂਜੇ ਬੰਨੇ ਉਹ ਹੋਰ ਕਈ ਸਰਵਿਸਿਜ਼ ਦੇ ਵਿੱਚ ਤੁਹਾਡੇ ਕੋਲੋਂ ਕਾਫੀ ਕੁਛ ਲੈ ਜਾਂਦੇ ਹੈਗੇ। ਸੋ ਇਹ ਨਹੀਂ ਕਹਿ ਸਕਦੇ ਆਪਾਂ ਵੀ ਇੱਕ ਬੰਨੇ ਇੱਕ ਚੰਗਾ ਹੈਗਾ ਤੇ ਇੱਕ ਬੰਨੇ ਇੱਕ ਮਾੜਾ ਹੈਗਾ। ਤੇ ਜਿਹੜਾ ਹੁਣ ਅਸੀਂ ਅੱਜ ਦਾ ਆਪਣੀ ਗੱਲ ਕਰਦੇ ਹਾਂ, ਅਸੀਂ ਨਾਟਾ ਦੇ ਵਿੱਚ ਹੈਗਾ, ਸਾਡੇ ਕੋਲ ਵੀ ਇਹ ਸਰਵਿਸ ਹੈਗੀ ਆ। ਅਸੀਂ ਵੀ ਜਿਹੜੀ ਟਿਕਟ ਵਾਲੇ ਹੈਗੇ ਆ ਉਹਨਾਂ ਦਾ ਸਾਡੇ ਕੋਲ ਵੀ ਇਹ ਕੰਪਨੀ ਹੈਗੀ ਆ, ਵੱਡੀ ਕੰਪਨੀ ਹੈਗੀ ਆ, ਮੇਬੀ TVC ਨਾਲੋਂ ਵੱਡੀ ਹੈਗੀ ਆ। ਪਰ ਇਹ ਡਿਪੈਂਡ ਕਰਦਾ ਕਿ ਤੁਸੀਂ ਕਿੱਥੋਂ ਕਿੱਥੇ ਲਾਈਕ ਕਰਦੇ, ਪਰਸਨਲ ਚੋਇਸ ਹੈਗੀ ਆ। ਬਾਕੀ ਇਹ ਨਹੀਂ ਗਾ ਵੀ ਜਿਹੜੀਆਂ ਛੋਟੀਆਂ ਕੰਪਨੀਆਂ ਖੁੱਲ ਗਈਆਂ ਜਾਂ ਛੋਟੇ ਖੁੱਲ ਗਏ ਆ ਉਹ ਮਾੜੇ ਆ। ਹਾਂ ਇਹ ਆ ਕਿ ਕਈਆਂ ਨੇ ਇਸ ਮੱਦੇ ਨਜ਼ਰ ਕੰਪਨੀ ਖੋਲੀ ਆ ਤੇ ਪਤਾ ਆ ਮੈਨੂੰ ਵੀ ਮੈਂ ਕੰਪਨੀ ਖੋਲੀ ਆ ਤੇ ਆਪਾਂ ਕੇਸ ਲੈ ਲੈਣਾ ਆ, ਕੇਸ ਨੂੰ ਮਾੜਾ ਮੋਟਾ ਉੱਤੇ ਥੱਲੇ ਕਰਕੇ ਆਪਾਂ ਕਰ ਦੇਣਾ ਆ। ਸੋ ਜੇ ਉਸ ਭਾਵਨਾ ਨਾਲ ਕਿਸੇ ਨੇ ਖੋਲੀ ਆ ਤਾਂ ਡੈਫੀਨੇਟਲੀ ਉਹ ਮਾੜੀ ਲੱਗਦੀ ਆ। ਜੀ ਜੀ ਬਿਲਕੁਲ।